ਤੇ ਇੱਕ ਸਵਾਲ ਹੈ ਕਿ ਸੈਂਟਰ ਦੇ ਵਿੱਚ ਵਿਰੋਧੀ ਧਿਰ ਨੂੰ ਖਤਮ ਕੀਤਾ ਜਾ ਰਿਹਾ, ਇੱਥੇ ਸੈਨੇਟ ਨੂੰ ਖਤਮ ਕੀਤਾ ਜਾ ਰਿਹਾ। ਜਿਹੜੇ ਵਿਦਿਆਰਥੀ ਅਦਾਰੇ ਨੇ ਉਹਨਾਂ ਦੇ ਉੱਤੇ ਨਿਸ਼ਾਨਾ ਸਾਧਣ ਦਾ ਮੰਤਵ ਕੀ ਹੈ? ਹਰ ਇੱਕ ਚੀਜ਼ ਨੂੰ ਹੀ ਖਤਮ ਕੀਤਾ ਜਾ ਰਿਹਾ ਜੀ ਇਸ ਮੁਲਕ ਦੇ ਵਿੱਚ। ਤਿੰਨ ਕਾਲੇ ਕਾਨੂੰਨਾਂ ਤੋਂ ਇਹ ਜਿਹੜਾ ਲੋਕਤੰਤਰ ਹੈ ਔਰਤਾਂ ਦੀਆਂ ਗੁੱਤਾਂ ਤੱਕ ਆ ਗਿਆ। ਤੁਸੀਂ ਇੱਥੇ ਦੇਖਿਆ ਪਿਛਲੇ ਦਿਨਾਂ 'ਚ ਚੰਡੀਗੜ੍ਹ 'ਚ ਇੱਕ ਇਕੱਲੀ ਔਰਤ ਨੂੰ ਗੱਭੇ ਖੜਾ ਕੇ ਉਹਦੇ ਨਾਲ ਕਿੰਨੀ ਬਦਤਮੀਜ਼ੀ ਕੀਤੀ ਗਈ, ਉਹਦੀ ਇੱਜ਼ਤ ਤੇ ਹੱਥ ਪਾਇਆ ਗਿਆ। ਇੱਕ ਸਰਦਾਰ ਬੰਦੇ ਦੀ ਪੱਗ ਇੱਕ ਉਹਦੀ ਇੱਜ਼ਤ ਹੁੰਦੀ ਹੈ, ਉਵੇਂ ਉਹਨਾਂ ਨੇ ਉਹਦੀਆਂ ਗੁੱਤਾਂ ਗੱਭੇ ਖੜਾ ਕੇ ਪੱਟੀਆਂ ਤੇ ਗੱਲ ਕਰਨ ਦਾ ਜਿਹੜਾ ਸਲੀਕਾ ਸੀ, ਤਾਂ ਮੈਨੂੰ ਇਹ ਲੱਗਣੋਂ ਹੀ ਹਟ ਗਿਆ ਵੀ ਇਹ ਲੋਕਤੰਤਰ ਹੈ। ਫਿਰ ਉੱਤੋਂ ਦਬਾਇਆ ਵੀ ਜਾ ਰਿਹਾ ਤੇ ਅੱਜ ਤੱਕ ਲਾਸਟ ਮੂਮੈਂਟ ਦੇ ਉੱਤੇ ਉਹਨਾਂ ਤੇ ਕੋਈ ਪਰਚਾ ਵੀ ਨਹੀਂ ਹੋਇਆ। ਧਰਨੇ ਵੀ ਲਾ ਹਟੇ, ਉਹ ਮਤਲਬ ਇਕੱਠ ਵੀ ਕਰ ਹਟੇ, ਸਭ ਕੁਝ ਕਰ ਹਟੇ। ਕੋਈ ਪ੍ਰਸ਼ਾਸਨ ਹੈ ਜਿਹੜਾ ਸੁਣਵਾਈ ਨਹੀਂ ਕਿ ਅਸੀਂ ਉਹ ਪਰਚਾ ਕੱਟਾਂਗੇ। ਏਦਾਂ ਹੀ ਅੰਦੋਲਨ ਤੋਂ ਜੇ ਗੱਲ ਕਰੀਏ, 8 ਮਹੀਨੇ ਉੱਥੇ ਬੈਠਿਆਂ ਨੂੰ ਹੋ ਗਏ, 550 ਤੋਂ ਉੱਤੇ 600 ਦੇ ਨੇੜੇ ਤੇੜੇ ਸ਼ਹਾਦਤਾਂ ਵੀ ਹੋ ਗਈਆਂ। ਬੜੇ ਲੋਕ, ਕਿੰਨੀਆਂ ਰੁੱਤਾਂ ਉੱਥੇ ਵਧ ਗਈਆਂ। ਹੁਣ ਉਵੇਂ ਹੀ ਅਕਤੂਬਰ ਨਵੰਬਰ ਤੋਂ ਉੱਠਿਆ ਹੋਇਆ ਸੈਨੇਟ ਦਾ, ਇੱਥੇ ਵੀ ਕੋਈ ਸੁਣਵਾਈ ਨਹੀਂ। ਡੇਟਾਂ ਦੇ ਦਿੱਤੀਆਂ ਜਾਂਦੀਆਂ ਨੇ, ਹਾਈ ਕੋਰਟ ਵੀ ਕਹਿ ਦਿੰਦਾ ਕਿ ਤੁਸੀਂ ਕਰਵਾਓ ਇਲੈਕਸ਼ਨਾਂ। ਸੂਬੇ ਦੀ ਸਰਕਾਰ ਤੋਂ ਉੱਤੇ ਹਾਈ ਕੋਰਟ ਹੈ, ਸੈਂਟਰ ਦੀ ਸਰਕਾਰ ਤੋਂ ਉੱਤੇ ਸੁਪਰੀਮ ਕੋਰਟ ਹੈ। ਹੁਣ ਜਦ ਹਾਈ ਕੋਰਟ ਨਹੀਂ ਕਹਿਤਾ ਫਿਰ ਵੀ ਕੋਈ ਸੁਣਵਾਈ ਨਹੀਂ, ਤਾਂ ਫਿਰ ਅਖੀਰ 'ਚ ਜਾ ਕੇ ਸਾਡੇ ਕੋਲੇ ਧਰਨੇ ਦਾ ਹੀ ਰੂਪ ਬਚਦਾ। ਸੋ ਉਸੇ ਚੀਜ਼ ਨੂੰ ਬਚਾਉਣ ਲਈ ਬਿੱਲੇ ਬਾਈ ਉਹਨਾਂ ਨੇ ਧਰਨਾ ਲਾਇਆ ਤੇ ਅਸੀਂ ਬਾਈ ਉਹਨਾਂ ਕੋਲੇ ਆਏ ਹਾਂ ਤੇ ਇਹੀ ਅਪੀਲ ਕਰਨ ਆਏ ਹਾਂ ਕਿ ਪੰਜਾਬ ਦੇ ਲੋਕ ਵੱਧ ਤੋਂ ਵੱਧ ਆ ਕੇ, ਕਿਉਂਕਿ ਇਹ ਸਾਡੇ ਲੋਕਾਂ ਦਾ ਧਰਨਾ ਹੈ ਤੇ ਸਾਡੇ ਸੂਬੇ ਦਾ ਧਰਨਾ ਹੈ, ਪੰਜਾਬ ਦਾ ਮੁੱਦਾ ਹੈ, ਵੱਧ ਤੋਂ ਵੱਧ ਇੱਥੇ ਆ ਕੇ ਜਿਵੇਂ ਆਪਾਂ ਦਿੱਲੀ ਵਾਲੇ ਧਰਨੇ 'ਚ ਸਹਿਯੋਗ ਕੀਤਾ ਉਵੇਂ ਵੱਧ ਤੋਂ ਵੱਧ ਨੌਜਵਾਨੀ, ਖਾਸ ਕਰਕੇ ਕੋਈ ਪੜ੍ਹਿਆ ਯੂਨੀਵਰਸਿਟੀ ਤੋਂ ਨਹੀਂ ਪੜ੍ਹਿਆ, ਇਹ ਨਹੀਂ ਮੁੱਦਾ ਹੈਗਾ, ਗੱਲ ਇਹ ਪੰਜਾਬ ਦੀ ਹੈ। ਵੱਧ ਤੋਂ ਵੱਧ ਆ ਕੇ ਤੁਸੀਂ ਵੀਰੇ ਉਹਨਾਂ ਦਾ ਜਿਹੜਾ ਸਹਿਯੋਗ ਕਰੋ, ਅਗਲੀਆਂ ਰਣਨੀਤੀਆਂ ਬਣਾਈਏ ਤਾਂ ਜੋ ਹੋਰ ਜਿਹੜਾ ਪ੍ਰੈਸ਼ਰ ਸਰਕਾਰ ਤੇ ਪੈ ਸਕੇ ਤੇ ਜਿਹੜੀ ਸੈਨੇਟ ਦੀ ਡੇਟ ਹੈ ਉਹ ਆਪਾਂ ਜਲਦ ਤੋਂ ਜਲਦ ਲੈ ਸਕੀਏ। ਤੁਹਾਡੇ ਆਉਣ ਤੋਂ ਪਹਿਲਾਂ ਸ਼ਾਇਦ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਨਹੀਂ ਕਿ ਬਿਕਰਮਜੀਤ ਸਿੰਘ ਮਜੀਠੀਆ ਹੁਣੀ ਵੀ ਇੱਥੋਂ ਹੋ ਕੇ ਗਏ ਆ। ਸਵਾਲ ਇਹ ਹੈ ਕਿ ਸਿਆਸਤਦਾਨ ਅੱਜ ਇਹਨਾਂ ਧਰਨਿਆਂ ਦੇ ਵਿੱਚ ਆਪਣੀ ਹਾਜ਼ਰੀ ਲਵਾ ਰਹੇ ਨੇ, ਜਿਨ੍ਹਾਂ ਦਾ ਕਿ ਪਹਿਲਾਂ ਕਿਸਾਨ ਮੋਰਚੇ ਵੱਲੋਂ ਜਾਂ ਹੋਰਾਂ ਵੀ ਕਈ ਅਦਾਰਿਆਂ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਵੀ ਇਹਨਾਂ ਦਾ ਆਪਾਂ ਇਹਨਾਂ ਨੂੰ ਛੱਡਣਾ ਆ, ਇਹਨਾਂ ਨੂੰ ਪਿੰਡਾਂ ਦੇ ਵਿੱਚ ਸਵਾਗਤ ਨਹੀਂ ਕਰਨਾ ਤੇ ਵੋਟਾਂ ਮੰਗਣ ਆਉਣ ਤੇ ਇਹਨਾਂ ਨੂੰ ਭਜਾਓ। ਤੇ ਇਸ ਕਾਲ ਦਾ ਹੁਣ ਤੁਹਾਨੂੰ ਕੀ ਲੱਗਦਾ, ਕੀ ਸਟੈਂਡ ਹੈ? ਕਿ ਇਹਨਾਂ ਦਾ ਇੱਥੇ ਆਉਣ ਨਾਲ ਮੋਰਚੇ ਨੂੰ ਲਾਹਾ ਹੋ ਰਿਹਾ? ਨਹੀਂ, ਇਹ ਤਾਂ ਦੋ ਅਲੱਗ ਮੁੱਦੇ ਹੋ ਗਏ। ਹਾਂਜੀ, ਇਹ ਤਾਂ ਬਾਈ ਦੱਸੂਗਾ ਇਹਦੇ ਬਾਰੇ। ਇਹ ਹੈ ਨਾ ਜੀ ਗੱਲ, ਜਿਵੇਂ ਤੁਸੀਂ ਗੱਲ ਕੀਤੀ ਆ ਕਿ ਕਿਸਾਨ ਮੋਰਚੇ ਵੱਲੋਂ ਦਿੱਤੀ ਗਈ ਹੈ ਕਾਲ, ਇਹ ਤਾਂ ਉਹ ਆਪਣੀ ਇੱਥੇ ਰਾਜਨੀਤੀ ਕਰਨ ਲਈ ਨਹੀਂ ਆਏ ਸੀਗੇ। ਇੱਕ ਮੈਂ ਮਤਲਬ ਕਿ ਇਹ ਤੁਹਾਨੂੰ ਪਤਾ ਹੀ ਹੋਣਾ ਕਿ 10 ਦਿਨ ਤੋਂ ਇੱਥੇ ਬੈਠੇ ਆ ਆਪਾਂ। ਉਸ ਦਿਨ ਤੋਂ ਮੈਂ ਲਗਾਤਾਰ ਇਹ ਅਪੀਲ ਕਰ ਰਿਹਾ ਕਿ ਜਿੰਨੇ ਯੂਨੀਵਰਸਿਟੀ ਨਾਲ ਜੁੜੇ ਹੋਏ ਲੋਕ ਨੇ, ਯੂਨੀਵਰਸਿਟੀ ਹਿਤੈਸ਼ੀ ਨੇ, ਪੰਜਾਬ ਹਿਤੈਸ਼ੀ ਨੇ, ਉਹ ਸਾਡੇ ਕੋਲੇ ਆਉਣ। ਤਾਂ ਇਹ ਬਾਕੀ ਜਿਹੜੀਆਂ ਇਹ ਗੱਲਾਂ ਹੁੰਦੀਆਂ ਨਾ ਵੀ ਰਾਜਨੀਤੀ, ਉਹ ਇੱਥੇ ਰਾਜਨੀਤੀ ਕਰਨ ਲਈ ਨਹੀਂ ਆਏ ਸੀ। ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਹੀਂ ਆਏ ਸੀ, ਉਹ ਸਿਰਫ ਤੇ ਸਿਰਫ ਯੂਨੀਵਰਸਿਟੀ ਨਾਲ ਜੁੜੇ ਹੋਏ ਨੇ ਤਾਂ ਆਏ ਸੀ। ਇੱਥੋਂ ਦੇ ਵਿਦਿਆਰਥੀ ਰਹੇ ਹੋਣੇ ਆ, ਜਿਵੇਂ ਬਾਈ ਦਲਵੀਰ ਗੋਲਡੀ ਹੋਰੀ ਆਏ ਆ, ਜਿਵੇਂ ਕੁਲਜੀਤ ਨਾਗਰਾ ਜੀ ਆਏ ਨੇ, ਉਹਨਾਂ ਨੇ ਆਪਣੀ ਵਿਦਿਆਰਥੀ ਰਾਜਨੀਤੀ ਇੱਥੋਂ ਹੀ ਕੀਤੀ ਆ। ਤਾਂ ਉਸ ਦਿਨ ਵੀ ਮਤਲਬ ਮੀਡੀਆ ਨੂੰ ਬਾਈ ਗੋਲਡੀ ਵੀ ਇਹ ਗੱਲ ਕਹਿ ਰਹੇ ਸੀਗੇ ਕਿ ਮੈਂ ਜਦੋਂ ਗੇਟ ਦੇ ਅੰਦਰ ਐਂਟਰ ਹੋ ਜਾਂਦਾ ਤਾਂ ਜੇ ਮੈਂ MLA ਆ ਜਾਂ ਮੈਂ ਕਾਂਗਰਸੀ ਆ, ਉਹ ਚੀਜ਼ਾਂ ਬਾਹਰ ਰਹਿ ਜਾਂਦੀਆਂ ਨੇ। ਇੱਥੇ ਯੂਨੀਵਰਸਿਟੀ ਦੇ ਵਿੱਚ ਮੈਂ ਸਿਰਫ ਤੇ ਸਿਰਫ ਯੂਨੀਵਰਸਿਟੀ ਦਾ ਵਿਦਿਆਰਥੀ ਆ। ਤਾਂ ਜਿੰਨੇ ਪੰਜਾਬ ਹਿਤੈਸ਼ੀ ਲੋਕ ਨੇ, ਮੈਂ ਉਹਨਾਂ ਨੂੰ ਹੋਰ ਤੁਹਾਡੇ ਮਾਧਿਅਮ ਰਾਹੀਂ ਅੱਜ ਫਿਰ ਮੈਂ ਅਪੀਲ ਕਰਦਾ ਕਿ ਜਿਹੜੇ ਹਾਲੇ ਵੀ ਨਹੀਂ ਪਹੁੰਚੇ, ਜਿਹੜੇ ਚਾਹੁੰਦੇ ਨੇ ਕਿ ਯੂਨੀਵਰਸਿਟੀ ਆ ਜਿਹੜੀ ਉਹ ਬਚੀ ਰਹੇ ਜਾਂ ਜਿਹੜੀ ਇਹ ਯੂਨੀਵਰਸਿਟੀ ਦੇ ਉੱਤੇ ਪੰਜਾਬ ਦਾ ਦਾਅਵਾ ਮਜ਼ਬੂਤ ਰਹੇ, ਉਹਨਾਂ ਨੂੰ ਬੇਨਤੀ ਆ ਕਿ ਆਓ ਇੱਥੇ, ਅਸੀਂ ਸਾਰਿਆਂ ਦਾ ਸਵਾਗਤ ਕਰਦੇ ਹਾਂ। ਤਾਂ ਇਹ ਮਤਲਬ ਉਹ ਰਾਜਨੀਤੀ ਨਾਲ ਇਹਨਾਂ ਗੱਲਾਂ ਨੂੰ ਆਪਾਂ ਨਾ ਜੋੜ। ਤੇ ਰਹਿ ਗਈ ਗੱਲ ਵੀ ਮਜੀਠੀਆ ਸਾਹਿਬ ਆਏ ਆ, ਤਾਂ ਇੱਕ ਚੰਗੀ ਗੱਲ ਹੈ, ਸਰਕਾਰ ਦਾ ਉਹ ਹਿੱਸਾ ਰਹੇ ਆ ਪਹਿਲਾਂ, ਹੁਣ ਵੀ ਇਹ ਉਹ ਵਿਰੋਧੀ ਧਿਰ 'ਚ ਹੈਗੇ ਆ, ਤਾਂ ਉਹਨਾਂ ਨੂੰ ਇਹ ਮੁੱਦਾ ਜਾ ਕੇ ਸਰਕਾਰ ਕੋਲ ਵੀ ਰੱਖਣਾ ਚਾਹੀਦਾ, ਸੂਬੇ ਦੀ ਕੋਲੇ, ਕਿ ਸਾਡਾ ਜਿਹੜਾ ਜ਼ਮੀਨੀ ਪੱਧਰ ਤੇ ਸੰਘਰਸ਼ ਹੈ ਉਹ ਤਾਂ ਅਸੀਂ ਕਰ ਹੀ ਰਹੇ ਹਾਂ। ਸਰਕਾਰ ਸਾਡੇ ਲਈ ਕੀ ਕਰ ਸਕਦੀ ਹੈ, ਉੱਥੋਂ ਕੋਈ ਪ੍ਰਪੋਜ਼ਲ ਲਿਆ ਕੇ ਉਹ ਸਾਡਾ ਕਿਵੇਂ ਸਮਰਥਨ ਕਰ ਸਕਦੇ ਆ, ਸਾਥ ਦੇ ਸਕਦੇ ਆ। ਉਹ ਉਹਨਾਂ ਨੂੰ ਵੀ ਚਾਹੀਦਾ ਕੋਈ ਨਾ ਕੋਈ ਐਸੀ ਨੀਤੀ ਜਾਂ ਐਸੀ ਕਮੇਟੀ ਬਣਾਈ ਜਾਵੇ ਜਿਹੜੀ ਸਾਡੇ ਨਾਲ ਆ ਕੇ ਕੇਂਦਰ ਦੇ ਖਿਲਾਫ ਹੈ ਸੰਘਰਸ਼ ਲੜ ਸਕੇ। ਤੁਸੀਂ ਅੱਜ ਇੱਥੇ ਪੁੱਜੇ ਹੋ ਇਸ ਮੋਰਚੇ ਦੀ ਸਹਾਇਤਾ ਵਾਸਤੇ, ਤੁਸੀਂ ਕੋਈ ਕਾਲ ਦੇਣਾ ਚਾਹੁੰਦੇ? ਮੈਂ ਬਿਲਕੁਲ ਮੈਂ ਇਹੀ ਬੇਨਤੀ ਕਰੂੰਗਾ ਸਾਰੇ ਪੰਜਾਬ ਦੇ ਜਾਂ ਜਿੰਨੇ ਵੀ ਯੂਨੀਵਰਸਿਟੀ ਤੋਂ ਪਾਸ ਆਊਟ ਨੇ, ਚਾਹੇ ਨਹੀਂ ਵੀ ਹੈਗੇ, ਚਾਹੇ ਉਹ ਕਿਸੇ ਵੀ ਸੂਬੇ ਨਾਲ ਜੁੜਦੇ ਆ, ਕਿਉਂਕਿ ਇਹ ਯੂਨੀਵਰਸਿਟੀ ਹੁਣ ਜੇ ਮੈਂ ਕਹਿਦਾ ਇਕੱਲੇ ਪੰਜਾਬ ਦੀ ਹੈ, ਇਕੱਲੇ ਪੰਜਾਬ ਦੀ ਨਹੀਂ, ਹਰਿਆਣੇ, ਹਿਮਾਚਲ, ਹਰ ਇੱਕ ਤਰ੍ਹਾਂ ਦਾ ਸਟੂਡੈਂਟ ਆ ਜਿਹੜਾ ਇੱਥੇ ਪੜ੍ਹ ਕੇ ਗਿਆ। ਸਾਨੂੰ ਦੇਸ਼ਾਂ ਵਿਦੇਸ਼ਾਂ 'ਚ ਬਹੁਤ ਲੋਕ ਮਿਲਦੇ ਆ ਜਿਹੜੇ ਹਰਿਆਣੇ ਦੀ ਜਿਹੜੇ ਕਹਿੰਦੇ ਕਿ ਅਸੀਂ ਯੂਨੀਵਰਸਿਟੀ ਤੋਂ ਪਾਸ ਆਊਟ ਆ। ਤਾਂ ਤੁਹਾਨੂੰ ਸਭ ਨੂੰ ਅੱਜ ਆਉਣਾ ਚਾਹੀਦਾ ਹੈ ਯੂਨੀਵਰਸਿਟੀ ਦੇ ਬਚਾਅ ਲਈ, ਕਿਉਂਕਿ ਇਹ ਸਾਡੇ ਹੱਕਾਂ ਦੀ ਲੜਾਈ ਹੈ। ਵੱਧ ਤੋਂ ਵੱਧ ਜੇ ਤੁਸੀਂ ਆ ਕੇ ਬਾਈ ਉਹਨਾਂ ਦਾ ਸਾਥ ਦਿਓਗੇ ਤਾਂ ਅਸੀਂ ਇਹ ਜਿਹੜੀ ਸੰਘਰਸ਼ ਹੈ ਇਹਨੂੰ ਹੋਰ ਮਜ਼ਬੂਤੀ ਮਿਲੂਗੀ, ਇਹ ਜੰਗ ਹੈ ਜਿਹੜੀ ਹੋਰ ਤਕੜੇ ਹੋ ਕੇ ਲੜ ਸਕਾਂਗੇ।
ਡੀਸੀ ਸਾਹਿਬ ਨੇ ਤਾਂ ਕਹਿੰਦੇ 100 ਗਨਮੈਨ ਰੱਖਿਆ ਹੋਇਆ ਜੀ ਆਪਦੇ ਨਾਲ, ਆਲੇ ਦੁਆਲੇ ਉਹਨਾਂ ਦੇ ਘਰ ਦੇ ਵੀ ਚੰਗਾ ਪਹਿਰਾ ਲੱਗਿਆ ਹੋਇਆ। ਦਫ਼ਤਰ ਦੇਖੋ ਜੀ ਹਾਂ ਆਹ ਦਫ਼ਤਰ ਦੇ ਆਲੇ ਦੁਆਲੇ ਦੇਖੋ ਬੈਰੀਕੇਡਿੰਗ, ਇਹ ਬੈਰੀਕੇਡ ਤੋੜ ਕੇ ਅਸੀਂ ਦਿੱਲੀ ਪਹੁੰਚੇ ਸੀ। ਤੋੜਨ ਲਈ ਤਾਂ ਸਾਨੂੰ ਹੁਣ ਵੀ ਇਹ ਕੋਈ ਜ਼ਿਆਦਾ ਸਮਾਂ ਨਹੀਂ ਲੱਗੂਗਾ, ਪਰ ਅਸੀਂ ਮਾਨ ਮਰਿਆਦਾ 'ਚ ਰਹਿੰਦੇ ਆ, ਅਸੀਂ ਉਸ ਲੈਵਲ ਤੇ ਹਲੇ ਆਏ ਨਹੀਂ ਹੈਗੇ। ਤਾਂ ਫਿਰ ਹੁਣ ਜੇ ਇਹ ਇਦਾਂ ਦੀ ਬੈਰੀਕੇਡਿੰਗ ਕਰ ਦਿੱਤੀ ਜਾਊਗੀ, ਤੁਸੀਂ ਸੋਚ ਸਕਦੇ ਹੋ ਕਿ ਫਿਰ ਅਸੀਂ ਆਪਦੀ ਗੱਲ ਕਿਹਦੇ ਕੋਲ ਰੱਖਾਂਗੇ। 10 ਦਿਨ ਹੋ ਗਏ ਬਾਈ ਉਹਨਾਂ ਕੋਲੇ ਵੀਸੀ ਸਾਹਿਬ ਨਹੀਂ ਆਏ, ਤਾਂ ਫਿਰ ਹੁਣ ਸੁਣਵਾਈ ਕਿਹਦੇ ਕੋਲ ਹੋਊਗੀ? ਜਾਂ ਤਾਂ ਹੁਣ ਅਸੀਂ ਦਿੱਲੀ ਉੱਤੇ ਮੋਦੀ ਸਾਹਿਬ ਕੋਲ ਜਾ ਵੜੀਏ, ਇਹੀ ਹੱਲ ਹੋ ਸਕਦਾ। ਤਾਂ ਸੁਣਨਾ ਚਾਹੀਦਾ। ਇਹ ਸ਼ਰਮਯੋਗ ਗੱਲ ਹੈ ਜੇ ਇੱਕ ਸਟੂਡੈਂਟ, ਇਹ ਮੰਦਰ ਹੈ ਸਾਡਾ, ਅਸੀਂ ਅਧਿਆਪਕ ਨੂੰ ਇੱਕ ਰੱਬ ਦਾ ਰੁਤਬਾ ਦਿੱਤਾ ਗਿਆ, ਜੇ ਸਾਨੂੰ ਕੋਈ ਪ੍ਰੋਬਲਮ ਹੈ ਤਾਂ ਅਸੀਂ ਉਹਨਾਂ ਕੋਲ ਜਾਵਾਂਗੇ, ਤਾਂ ਸੁਣਵਾਈ ਕੋਈ ਨਹੀਂ। ਇਸੇ ਚੀਜ਼ ਦੀ ਇਹ ਲੜਾਈ ਹੈ। ਹਾਂ ਲੱਗ ਹੀ ਰਿਹਾ ਬਿਲਕੁਲ, ਬੈਰੀਗੇਡ ਸੰਘ ਦੇ ਇਸ਼ਾਰੇ ਤੇ ਲੱਗੇ ਹੋਏ ਆ ਇੱਥੇ, ਤਾਂ ਗਨਮੈਨ ਵੀ ਨੇ, ਬੈਰੀਗੇਡ ਵੀ ਹੈ, ਸਭ ਕੁਝ ਹੈ। ਤਾਂ ਕੋਈ ਗੱਲ ਨਹੀਂ, ਇਹ ਉਹਨਾਂ ਦੀ ਆਪਦੀ ਵਿਚਾਰਧਾਰਾ ਹੈ, ਸਾਡੀ ਹੈ ਜਿਹੜੀ ਉਹ ਸਾਡੀ ਆਪਦੀ ਵਿਚਾਰਧਾਰਾ ਹੈ। ਪਰ ਸਾਨੂੰ ਸਾਡੇ ਜਿਹੜੇ ਅਧਿਆਪਕ ਨੇ ਜਾਂ ਸਾਡੇ ਮਾਪਿਓ ਨੇ, ਉਹਨਾਂ ਨੇ ਵੀ ਕਦੇ ਦੂਜਾ ਪੱਖ ਨਹੀਂ ਸਿਖਾਇਆ ਕਿ ਅਸੀਂ ਲੜਾਈ ਝਗੜੇ ਵਾਲੇ ਪੱਖ 'ਚ ਪਹਿਲਾਂ ਜਾਈਏ। ਵੈਸੇ ਸਾਡੇ ਤੇ ਆਰੋਪ ਬਹੁਤ ਲੱਗਦੇ ਆ, ਪਰ ਅਸੀਂ ਪਹਿਲਾਂ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰਦੇ ਹਾਂ, ਤੇ ਉਹੀ ਇਹ ਪਿਛਲੇ 10 ਦਿਨ ਤੋਂ ਕਰ ਰਹੇ ਆ, ਤੇ ਆਉਣ ਵਾਲੇ ਦਿਨਾਂ 'ਚ ਵੀ ਅਸੀਂ ਸ਼ਾਂਤਮਈ ਹੀ ਰਹਾਂਗੇ। ਵੀਰਵਾਰ ਨੂੰ ਇੱਥੇ ਇੱਕ ਵੱਡਾ ਇਕੱਠ ਰੱਖਿਆ ਗਿਆ, ਸਾਰੇ ਪੰਜਾਬ ਹਰਿਆਣੇ ਚੋਂ, ਸਾਰੇ ਨੇੜੇ ਤੇੜੇ ਦੇ ਸੂਬਿਆਂ ਚੋਂ ਲੋਕਾਂ ਨੇ ਆਉਣਾ। ਸੋ ਮੈਂ ਵੱਧ ਤੋਂ ਵੱਧ ਪੰਜਾਬ ਦੇ ਲੋਕਾਂ ਨੂੰ ਵੀ ਇਹ ਬੇਨਤੀ ਕਰਦਾ, ਤੇ ਸਾਡੇ ਜਿਹੜੇ ਜਥੇਦਾਰ ਵੀ ਹੈ, ਧਰਨੇ ਵਾਲੇ ਵੀ, ਉਹਨਾਂ ਨੂੰ ਵੀ, ਆਗੂਆਂ ਨੂੰ ਵੀ ਬੇਨਤੀ ਕਰਦਾ ਕਿ ਜਿੰਨੀ ਵੱਧ ਤੋਂ ਵੱਧ ਲੋਕਾਂ ਤੋਂ ਇੱਥੇ ਸ਼ਮੂਲੀਅਤ ਕਰਾਈ ਜਾਵੇ। ਮੈਂ ਆਪਦੇ ਮਾਧਿਅਮ ਰਾਹੀਂ ਵੀ ਜਿਹੜੇ ਮੈਨੂੰ ਸੁਣ ਰਹੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਵੀਰਵਾਰ ਨੂੰ ਕੋਈ 11 ਤੋਂ 12 ਵਿੱਚ ਸਾਰੇ ਜਣੇ ਇੱਥੇ ਜ਼ਰੂਰ ਪਹੁੰਚੋ, ਤਾਂ ਜੋ ਅਸੀਂ ਇਹ ਜਿਹੜਾ ਸੰਘਰਸ਼ ਹੈ ਇਹਨੂੰ ਹੋਰ ਮਜ਼ਬੂਤ ਕਰ ਸਕੀਏ।